ICC T20 ਵਰਲਡ ਕੱਪ ਜਾਰੀ ਹੈ। ਗਰੁੱਪ A ਦੇ ਵਿੱਚ ਤੇ ਟੀਮਾਂ ਨੇ ਆਸਾਨੀ ਦੇ ਨਾਲ ਕੁਆਲੀਫਾਈ ਕਰ ਲਿਆ ਸੈਮੀਫਾਈਨਲ ਤੱਕ, ਪਰ ਅਸਲ ਦੇ ਵਿੱਚ ਦੌੜ ਲੱਗੀ ਹੋਈ ਸੀ ਗਰੁੱਪ B ਵਿੱਚ। ਗਰੁੱਪ B ਦੇ ਵਿੱਚ ICC T20 ਵਰਲਡ ਕੱਪ ਦੀ ਜਿਹੜੀ ਸੈਮੀਫਾਈਨਲ ਦੀ ਦੌੜ ਲੱਗੀ ਹੋਈ ਸੀ, ਅੱਜ ਉਹ ਆਪਣੇ ਫੈਸਲੇ ਤਿਕਰ ਅੱਪੜ ਗਈ ਹੈ। ਇਸ ਦੌੜ ਦੇ ਆਖਰੀ ਮਰਹਲੇ ਦੇ ਵਿੱਚ ਭਾਰਤ, ਜਨੂਬੀ ਅਫਰੀਕਾ ਤੇ ਪਾਕਿਸਤਾਨ ਅੱਗੇ ਸਨ, ਪਰ ਅੱਜ ਦੇ ਸਾਊਥ ਅਫਰੀਕਾ ਤੇ ਨੀਦਰਲੈਂਡ ਦੇ ਵਿਚਕਾਰ ਇੱਕ ਇਹੋ ਜਿਹਾ ਅਪਸੈਟ ਹੋਇਆ ਜਿਸ ਦੀ ਕੋਈ ਵੀ ਤਵੱਕੋ ਨਹੀਂ ਸੀ ਕਰ ਰਿਹਾ। ਇਹ ਮੈਚ ਖੇਡਿਆ ਜਾ ਰਿਹਾ ਸੀ ਐਡੀਲੇਡ ਦੇ ਵਿੱਚ। ਨੀਦਰਲੈਂਡ ਨੇ ਪਹਿਲੇ ਬੈਟਿੰਗ ਕਰਦਿਆਂ ਹੋਇਆਂ 20 ਓਵਰਾਂ ਦੇ ਵਿੱਚ 158 ਰਨ ਸਕੋਰ ਕੀਤੇ, ਜਿਸ ਦੇ ਜਵਾਬ ਦੇ ਵਿੱਚ ਸਾਊਥ ਅਫਰੀਕਾ ਦੀ ਸਾਰੀ ਟੀਮ ਜਿਹੜੀ ਸੀ ਉਹ ਸਿਰਫ 145 ਰਨ ਹੀ ਬਣਾ ਸਕੀ। ਜਨੂਬੀ ਅਫਰੀਕਾ ਦੇ ਹਾਰਨ ਦੇ ਨਾਲ ਜਿੱਥੇ ਪਾਕਿਸਤਾਨ ਦੇ ਸੈਮੀਫਾਈਨਲ ਦੇ ਵਿੱਚ ਪਹੁੰਚਣ ਦੇ ਚਾਂਸਸ ਵੱਧ ਗਏ ਸਨ, ਤੇ ਇਸ ਦੇ ਨਾਲ ਹੀ ਦੂਜੇ ਬੰਨੇ ਇੰਡੀਆ ਆਪਣੇ ਆਪ ਹੀ ਸੈਮੀਫਾਈਨਲ ਦੇ ਵਿੱਚ ਕੁਆਲੀਫਾਈ ਕਰ ਗਿਆ, ਯਾਨੀ ਹੁਣ ਉਹ ਪੱਕਾ ਸੈਮੀਫਾਈਨਲ ਦੇ ਵਿੱਚ ਮੌਜੂਦ ਸੀ। ਉਸ ਤੋਂ ਬਾਅਦ ਪਾਕਿਸਤਾਨ ਵਾਸਤੇ ਸਿਰਫ ਇੱਕ ਔਕੜ ਸੀ, ਜਿਹੜੀ ਕਿ ਬੰਗਲਾਦੇਸ਼ ਦੇ ਨਾਲ ਮੈਚ ਸੀ। ਪਾਕਿਸਤਾਨ ਨੂੰ ਬੰਗਲਾਦੇਸ਼ ਦੇ ਨਾਲ ਮੈਚ ਹਰ ਸੂਰਤ ਦੇ ਵਿੱਚ ਜਿੱਤਣਾ ਸੀ ਤੇ ਉਹਨੇ ਜਿੱਤ ਵੀ ਲਿਆ। ਇਸ ਮੈਚ ਦੇ ਵਿੱਚ ਬੰਗਲਾਦੇਸ਼ ਨੇ ਪਹਿਲਾਂ ਖੇਡਦਿਆਂ ਹੋਇਆਂ 20 ਓਵਰਾਂ ਦੇ ਵਿੱਚ ਪਾਕਿਸਤਾਨ ਨੂੰ 128 ਰਨਾਂ ਦਾ ਟਾਰਗੇਟ ਦਿੱਤਾ, ਜਿਸ ਨੂੰ ਪਾਕਿਸਤਾਨ ਨੇ 5 ਵਿਕਟਾਂ ਤੋਂ ਆਸਾਨੀ ਦੇ ਨਾਲ ਜਿੱਤ ਲਿਆ। ਹੁਣ ਇਸ ਸਿਚੁਏਸ਼ਨ ਤੋਂ ਬਾਅਦ ਸੈਮੀਫਾਈਨਲ ਵਿੱਚ ਪਾਕਿਸਤਾਨ ਦਾ ਟਾਕਰਾ ਹੋਵੇਗਾ ਨਿਊਜ਼ੀਲੈਂਡ ਦੇ ਨਾਲ ਤੇ ਭਾਰਤ ਦਾ ਮੁਕਾਬਲਾ ਹੋਵੇਗਾ ਇੰਗਲੈਂਡ ਦੇ ਨਾਲ। ਇਸੇ ਤਰ੍ਹਾਂ ਜੇ ਪਾਕਿਸਤਾਨ ਨਿਊਜ਼ੀਲੈਂਡ ਤੇ ਇੰਡੀਆ ਇੰਗਲੈਂਡ ਨੂੰ ਹਰਾ ਦੇਵੇ ਤੇ ਇੱਕ ਵਾਰੀ ਫੇਰ ਪਾਕਿਸਤਾਨ ਤੇ ਇੰਡੀਆ ਫਾਈਨਲ ਦੇ ਵਿੱਚ ਇੱਕ ਦੂਜੇ ਦੇ ਆਮਣੇ ਸਾਹਮਣੇ ਹੋਣਗੇ। ਹੁਣ ਸੂਰਤ-ਏ-ਹਾਲ ਇਹ ਹੈ ਭਈ ਸਾਰੀ ਸਿਚੁਏਸ਼ਨ ਕਲੀਅਰ ਹੋ ਚੁੱਕੀ ਹੈ। ਪਾਕਿਸਤਾਨ ਦਾ ਮੁਕਾਬਲਾ 9 ਨਵੰਬਰ ਨੂੰ ਨਿਊਜ਼ੀਲੈਂਡ ਦੇ ਨਾਲ ਹੋਵੇਗਾ ਤੇ ਦੂਜੇ ਬੰਨੇ ਇੰਗਲੈਂਡ ਤੇ ਇੰਡੀਆ ਦਾ ਮੁਕਾਬਲਾ ਹੋਵੇਗਾ 1 ਨਵੰਬਰ ਨੂੰ। ਪਾਕਿਸਤਾਨ ਤੇ ਨਿਊਜ਼ੀਲੈਂਡ ਦਾ ਮੈਚ ਪਾਕਿਸਤਾਨ ਦੇ ਟਾਈਮ ਦੇ ਮੁਤਾਬਕ ਦਿਨੇ 1 ਵਜੇ ਖੇਡਿਆ ਜਾਵੇਗਾ, ਜਦਕਿ ਇੰਡੀਆ ਦੇ ਟਾਈਮ ਦੇ ਮੁਤਾਬਕ 1:30 ਤੇ ਸਟਾਰਟ ਹੋਵੇਗਾ। ਇਸੇ ਤਰ੍ਹਾਂ ਇੰਡੀਆ ਤੇ ਇੰਗਲੈਂਡ ਦਾ ਮੈਚ ਅਗਲੇ ਦਿਹਾੜੇ ਇੰਡੀਆ ਦੇ ਟਾਈਮ ਦੇ ਮੁਤਾਬਕ 1:30 ਤੇ ਪਾਕਿਸਤਾਨ ਦੇ ਟਾਈਮ ਮੁਤਾਬਕ ਉਹ ਖੇਡਿਆ ਜਾਵੇਗਾ 1 ਵਜੇ। ਹੁਣ ਵੇਖਣਾ ਇਹ ਹੈ ਭਈ ਸੈਮੀਫਾਈਨਲ ਦੀ ਦੌੜ ਤੇ ਮੁੱਕ ਗਈ ਤੇ ਫਾਈਨਲ ਤੱਕ ਅੱਪੜਨ ਲਈ ਕਿਹੜੀਆਂ ਦੋ ਟੀਮਾਂ ਬਾਹਰ ਹੋਣਗੀਆਂ ਤੇ ਕਿਹੜੀਆਂ ਕੁਆਲੀਫਾਈ ਕਰਨਗੀਆਂ। ਤੇ ਜੇ ਫਾਈਨਲ ਪਾਕਿਸਤਾਨ ਤੇ ਇੰਡੀਆ ਦੇ ਵਿਚਕਾਰ ਹੋਇਆ ਤੇ ਇਹ ਮੈਚ ਪੂਰੀ ਦੁਨੀਆ ਲਈ ਬੜਾ ਐਡਵੈਂਚਰਸ ਹੋਵੇਗਾ ਤੇ ਪੂਰੀ ਦੁਨੀਆ ਬੜੇ ਸ਼ੌਕ ਦੇ ਨਾਲ ਇਹਨਾਂ ਦੋਨਾਂ ਟੀਮਾਂ ਨੂੰ ਇੱਕ ਵਾਰੀ ਫੇਰ ਆਮਣੇ ਸਾਹਮਣੇ ਵੇਖਣਗੀਆਂ।